ਉਹਨਾਂ ਨੂੰ ਦੱਸਿਆ ਜੇ ਕਿੱਧਰ ਆਉਣਾ। अस्सलाम वालेकुम। ਉਹ ਦੱਸ अच्छा ईद मुबारक एक बार फिर अस्सलाम वालेकुम जी चाचा जी, ईद दी मुबारकां, ईद दी मुबारकां जी। है जी साढ़े चाचा ठीक ठीक हो जी। ਅੱਗੇ ਵੀਡੀਓ 'ਚ ਵੇਖੇ ਨੇ, ਲਾਈਵ ਵੇਖ ਲਓ। ਹਾਂਜੀ है जी नईम साहब जो है ना इस्लामाबाद भी सानू पुछदे हुंदे ने कि चाचे होरां नूं मिलना ते मैं कहा जी चाचे होरां बहुत इधर आ जाओ नहीं भाई तुसी इधर आओ ਸਲਾਮ ਜਿਹੜਾ ਨਾ ਜੀ इधर आओ ਅਸੀਂ ਬਿਲਕੁਲ ਤੁਹਾਡਾ ਉਹ ਅਮਾਨਤ ਸਮਝ ਕੇ जी ਵੱਡੇ ਨੂੰ ਅਸੀਂ ਗੱਪਸ਼ਪ ਲਾਣੀ ਹੈ ਚਾਚੇ ਹੋਰਾਂ ਨਾਲ ਕਿਉਂ ਜੀ ਤੁਹਾਨੂੰ ਦੋਸਤਾਂ ਦੇ ਨਾਮ ਲੈ ਕੇ ਫਲਾਣੇ ਦੋਸਤ ਨੇ ਤੁਹਾਨੂੰ ਸਲਾਮ ਕਹੀ ਆ, ਫਲਾਣੇ ਦੋਸਤ ਨੇ ਸਲਾਮ ਕਹੀ, ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰਦੇ ਰਹੇ ਕਿ ਸਲਾਮ ਦੇਣਾ ਪਹੁੰਚਾਈਏ। हाँ ਠੀਕ ਹੈ ਨਾ। ਤੇ बिस्मिल्लाह जी वालेकुम अस्सलाम जी। ईद मुबारक है, ईद मुबारक जी। वालेकुम अस्सलाम जी, ईद मुबारक। ਕੋਈ ਗੱਲ ਨਹੀਂ, ਅਸੀਂ ਜਨਾਬ ਜਿੱਥੇ ਤੁਸੀਂ ਸਾਨੂੰ ਕਹਿਣਾ ਅਸੀਂ ਉਧਰ ਹੀ ਆਪਣਾ ਤੁਸੀਂ ਆਪਣੀ ਗੇਮ ਪਾ ਰਹੇ ਹੋ ਨਾ ਚੈਨਲ ਤੇ। ਦੇਖੋ आज ਸਾਡਾ आज ਜਿਹੜਾ ਕੰਮ ਆ ਨਾ ਜੀ, ਠੀਕ ਆ ਕਿ ਨਹੀਂ, ਇਹ ਸਾਡੀ ਮਜਬੂਰੀ ਵੀ ਆ। ਆ ਜਾਓ ਤੁਸੀਂ ਇੱਧਰ ਉੱਤੇ ਆਓ, ਤੁਸੀਂ ਇੱਥੇ ਬੈਠੇ ਰਹੋ, ਠੀਕ ਆ। ਤੇ नहीं आ रही कि ਅਜੇ ਸਾਡੀ ਸੈਟਿੰਗ ਹੀ ਨਹੀਂ ਹੋ ਰਹੀ ਹੈਗੀ ਹੈ। नहीं हो गई सेटिंग बट साहब आज ने दोस्त आए हो ਜੀ ਤੇ ਤੁਸੀਂ ਆਏ ਹੋ ਈਦ ਮਿਲਣ ਵਾਸਤੇ, ਹਾਂਜੀ ਠੀਕ ਹੈ ਨਾ। ਤੁਸੀਂ ਤੇ ਇਥੋਂ ਕਰੀਬ ਤੋਂ ਆਏ ਹਾਂਜੀ ਤੇ ਇਹ ਈਦ ਮਿਲਣਾ ਹਾਂਜੀ ਬੜੀ ਬੜੀ ਦੂਰ ਤੋਂ ਵੀ ਦੁਨੀਆ ਆਈ ਹੈ, ਯੂਰਪ ਤੋਂ ਵੀ ਆਈ ਹੈ ਠੀਕ ਆ ਈਦ ਮਿਲਣਾ। ਜੀ ਇਹ ਈਦ ਦਾ ਜਿਹੜਾ ਮਿਲਣਾ ਹੈ ਨਾ, ਅਗਰ ਅਸੀਂ ਆਪਸ ਚ ਨਹੀਂ ਮਿਲਦੇ ਜਾਂ ਆਪਸ ਚ ਇੱਕ ਦੂਜੇ ਭੈਣ ਭਰਾ ਦੀ ਤਵੱਜੋ ਨਹੀਂ ਕਰਦੇ, ਜਿਸ ਤਰ੍ਹਾਂ ਅੱਜ ਤੁਸੀਂ ਆਏ ਹੋ ਤੇ ਯਾਰ ਮੇਰੇ ਕੋਲ ਆਏ ਹੋ ਤੇ ਤੁਸੀਂ ਮੇਰੇ ਹਾਲਾਤ ਤੋਂ ਵਾਕਿਫ ਹੋ ਜਾਓਗੇ, ਮੈਂ ਤੁਹਾਡੇ ਹਾਲਾਤ ਤੋਂ ਵਾਕਿਫ ਹੋ ਜਾਵਾਂਗਾ। ਅਗਰ ਕੋਈ ਪਰੇਸ਼ਾਨ ਵੀ ਹੈ ਤੇ ਉਹਦੀ ਅਸੀਂ ਪਰੇਸ਼ਾਨੀ ਵੀ ਵੰਡਾ ਸਕਦੇ ਹਾਂ। ਤੇ ਸਕਦੇ ਯਾਰ ਜੇ ਅਸੀਂ ਮਿਲੇ ਹੀ ਨਹੀਂ ਹਾਂਜੀ ਤੇ ਅਸੀਂ ਇੱਕ ਦੂਜੇ ਦੀ ਮਦਦ ਕੀ ਕਰਾਂਗੇ? ਠੀਕ ਕੋਈ ਮਦਦ ਨਹੀਂ ਕਰ ਸਕਦੇ। ਠੀਕ ਇਸੇ ਤਰ੍ਹਾਂ ਹੀ ਇਹ ਥੋੜਾ ਮੈਂ ਤੁਹਾਨੂੰ ਅੱਗੇ ਟੋਰਨਾ ਕਿ ਹੁਣ ਵੇਖੋ ਕੋਈ ਬੰਦਾ ਹੈ, ਉਹ ਵਾਲਦ ਤੇ ਪਿਓ ਦਾ ਵਾਲਦ ਹੈ ਜੀ ਜਾਂ ਉਹਦੀ ਵਾਲਦਾ ਹੈ, ਜੀ ਉਹ ਬਿਮਾਰ ਹੈ, ਜੀ ਬੇਟਾ ਜਿਹੜਾ ਉਹ ਕਰੋੜਪਤੀ ਹੈ, ਅਰਬਪਤੀ ਹੈ, ਜੀ ਉਹ ਆਪਣੀ ਵਾਲਦਾ ਨੂੰ ਸੰਭਾਲਣ ਵਾਸਤੇ ਜਾਂ ਆਪਣੇ ਵਾਲਦ ਨੂੰ ਸੰਭਾਲਣ ਵਾਸਤੇ 10 ਮੁਲਾਜ਼ਮਾਂ ਦਾ ਬੰਦੋਬਸਤ ਕਰ ਦਿੰਦਾ ਕਿ ਭਾਈ ਇਹਨੂੰ ਦੁਨੀਆ ਦੀ ਕੋਈ ਤਕਲੀਫ ਨਾ ਹੋਏ। ਅਗਰ ਉਹ ਆਪ ਖਿਦਮਤ ਨਹੀਂ ਕਰਦਾ ਤੇ ਉਹਦੇ ਲਈ ਉਹ ਅਗਲੀ ਦੀਵਾਰ ਹੈ। ਜੀ ਇਹ ਹੁਣ ਦੀਵਾਰਾਂ ਦਾ ਮਕਸਦ ਸਮਝਾਵਾਂ ਜੀ ਕਿ ਮੈਂ ਇੱਥੇ ਇਕੱਲਾ ਬੈਠਾ, ਜੀ ਈਦ ਦਾ ਦਿਨ ਹੈ, ਜੀ ਯਾਰ ਮੈਨੂੰ ਕੋਈ ਇੱਥੇ ਮਿਲਣ ਹੀ ਨਾ ਆਉਂਦਾ ਤੇ ਮੈਨੂੰ ਇਸ ਮਾਸ਼ਰੇ ਦੀਆਂ ਜੁੱਤੀਆਂ ਹਨ ਜੀ ਕਿ ਇਸ ਬੰਦੇ ਦਾ ਰੋਲ ਠੀਕ ਨਹੀਂ ਵੇ, ਉਹ ਇਕੱਲਾ ਹੀ ਫਾਹ ਲੱਗਾ ਏ, ਵਰੇ ਦੇ ਵਰੇ ਦਿਨ ਵੀ ਕੋਈ ਨਹੀਂ ਮਿਲਣਾ, ਇਹਨੂੰ ਕੋਈ ਮਿਲਣ ਨਹੀਂ ਆਇਆ। ਇਹ ਹੋਈ ਨਾ ਪਿਛਲੀ ਦੀ ਮਕਸਦ ਸਾਡੀ ਜੀ ਦੀਵਾਰ। ਅੱਗੇ ਜਿਸ ਤਰ੍ਹਾਂ ਅਸੀਂ ਆਪਣੇ ਮਾਂ ਪਿਓ ਦਾ, ਆਪਣੇ ਭੈਣ ਭਰਾ ਦਾ ਕਿਸੇ ਦਾ ਖਿਆਲ ਨਹੀਂ ਕੀਤਾ ਤੇ ਜਦੋਂ ਅਸਾਂ ਆਪਣੇ ਮਾਲਕ ਕੋਲ ਜਾਣਾ ਤੇ ਉੱਥੋਂ ਹੀ ਸਾਨੂੰ ਜੁੱਤੀਆਂ ਪੈਣੀਆਂ। ਜੀ ਵਾਲਦਿਆਂ ਨੂੰ ਤੁਸੀਂ ਖੁਸ਼ ਰੱਖਿਆ ਨਾ, ਅੱਲਾ ਰਾਜ਼ੀ ਹੈ। ਰਾਜ਼ੀ ਮਜ਼ਦੂਰੀ ਕਰਕੇ ਰੱਖੋ ਤੇ ਭਾਵੇਂ ਤੁਸੀਂ 10 ਮੁਲਾਜ਼ਮ ਰੱਖੋ ਨਾ, जी ਤੇ ਤੁਹਾਡੀ ਸਾਰੀ ਕਾਇਨਾਤ ਰਾਜ਼ੀ। ਉਹ ਤੁਹਾਡੀ ਗੱਲ ਦੀ ਨਫੀ ਮੈਂ ਇਸ ਤੋਂ ਕਰਨਾ ਕਿ ਜਿਹੜੇ ਆ ਆਪਣਾ ਜੱਜ ਸਾਹਿਬ ਬਣੇ ਨੇ ਇਦਾਰੇ, हाँ जी ਜਿਸ ਚ ਮਾਂ ਪਿਓ ਨੂੰ ਜਮਾ ਕਰਾਓ, ਜਮਾ ਕਰਾਉਣ ਵਾਲੀ ਗੱਲ ਨਹੀਂ। ਹਾਂਜੀ 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 ਉੱਥੇ ਹੁਣ ਹਾਂਜੀ ਬਿਲਕੁਲ, ਉੱਥੇ ਹੁਣ ਅਗਰ ਉਹ ਮਹੀਨੇ ਦੇ ਮਹੀਨੇ ਰੁਪਈਆ 50,000 ਦੇਣ ਦੇ ਤਾਂ ਮਾਂ ਪਿਓ ਨੂੰ ਮਿਲਦੇ ਹੀ ਨਹੀਂ ਪਏ। ਹਾਂ ਤੇ ਮੇਰਾ ਖਿਆਲ ਹੈ ਕਿ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਫਿਰ ਉਹੀ ਹੈ ਕਿ ਅੱਲਾ ਉਹਨਾਂ ਦੇ ਰਾਜ਼ੀ ਨਹੀਂ ਹੈ, ਅੱਲਾ ਰਾਜ਼ੀ ਨਹੀਂ ਹੈ। ਤੁਸੀਂ ਇਨਸਾਨ ਕਰਨ ਤੇ ਸਾਡਾ ਮਕਸਦ ਹੈ, ਸਾਡਾ ਮਜ਼ਹਬ ਆਂਦਾ ਅੱਲਾ ਤੇ ਅੱਲਾ ਦੇ ਮਹਿਬੂਬ ਨੂੰ ਰਾਜ਼ੀ ਕਰ। ਰਾਜ਼ੀ ਇਹੀ ਹੈ, ਬੰਦੇ ਨੂੰ ਰਾਜ਼ੀ ਕਰਨੇ ਹੀ ਅੱਲਾ ਦੀ ਜ਼ਾਤ ਰਾਜ਼ੀ ਹੁੰਦੀ ਹੈ। ਅੱਲਾ ਸਭ ਦੀ ਤੋਂ ਵੱਡੀ ਜ਼ਾਤ ਇਬਾਦਤ ਵੀ ਇਨਸਾਨੀਅਤ ਦੀ ਖਿਦਮਤ ਹੈ, यही है ये ਅੱਲਾ ਦੀ ਮਖਲੂਕ ਦੀ। बिल्कुल ਮਖਲੂਕ ਜੀ ਇਨਸਾਨੀਅਤ ਨਹੀਂ ਹੈ, ਮਾਲ ਡੰਗਰ ਵੀ नहीं जी ਜਿਹੜੀ ਤੁਹਾਡੇ ਦਿਲ 'ਚ ਸਖਤੀ ਨਹੀਂ ਹੋਣੀ ਚਾਹੀਦੀ। ਹੋਣੀ ਨਹੀਂ ਚਾਹੀਦੀ। ਸਖਤੀ ਜਿਹੜੀ ਹੈ ਨਾ ਉਹ ਅੱਲਾ ਦੀ ਸ਼ਾਨ ਹੈ, ਉਹਨੂੰ ਜੱਜਦੀ। असल भाजी वही गल हो गई ना कि लास्ट टाइम एक स्टोरी सामने आई कि एक वालदा है कि वो बेटा अमेरिका गया है, उसे सारा कुछ कर रहा है, पैसा भी है सब, लेकिन वो गल करते करते ना वो जी तुसी गल की गोल्ड होम चो बैठी है ਹਾਂ अखा च अथरू आ
ਹਾਏ 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 ਕਹਿੰਦੀ ਮੈਂ ਇੰਨੇ ਸਾਲ ਹੋ ਗਏ ਨੇ, ਮੈਂ ਤਰਸ ਗਈ ਹਾਂ ਕਿ ਕਿਤੇ ਉਹ ਮੈਨੂੰ ਆ ਕੇ ਮਿਲ ਹੀ ਜਾਏ, ਕਿਉਂਕਿ ਖਾਲੀ ਦੇਖੋ ਮਾਲ ਦੌਲਤ ਹੀ ਕਾਫੀ ਨਹੀਂ ਹੁੰਦਾ। ਤੁਹਾਡੀ ਅਪਣਾਈ ਹੈ, ਤੁਹਾਡਾ ਟਾਈਮ ਬੜਾ ਅਸਲ matter ਮਗਜ਼ ਹੀ ਜਿਹੜਾ ਨਾ ਅਸਰ ਹੀ ਹੋਏ। ਹਾਂਜੀ ਦੇਖੋ ਜੱਟ ਸਾਹਿਬ, ਜਿਹਨੂੰ ਅਸੀਂ ਮਤਲਬ ਮਾਲ ਦੌਲਤ ਕਹਿੰਦੇ ਆ ਨਾ, ਬੇਸਿਕਲੀ ਇਜਤਮਾਹੀ ਤੌਰ ਤੇ ਅਸੀਂ ਕੁਝ ਕਿਸੇ ਭੁੱਲ ਦਾ ਸ਼ਿਕਾਰ ਆ। ਹਾਂਜੀ। ਉਹਦੀ ਵਜ੍ਹਾ ਬੜੀਆਂ ਸਾਰੀ ਵਜੂਹਾਤ ਨੇ। ਸਾਨੂੰ ਸਿੱਧਾ ਉਹ ਰਸਤਾ ਦੱਸਣ ਵਾਲਾ ਕੋਈ ਨਹੀਂ, ਗਲਤ ਸਹੀ ਦੱਸਣ ਵਾਲਾ ਕੋਈ ਨਹੀਂ। ਜਿਹੜਾ ਮਾਲ ਆ ਨਾ, ਮਾਲ ਦੌਲਤ, ਇਹਦਾ ਮਕਸਦ ਸਿਰਫ ਮਾਲ ਗਿਣਨਾ, ਹਾਂਜੀ ਤੁਹਾਡਾ ਸੋਨਾ, ਤੁਹਾਡੀ ਗੱਡੀ, ਤੁਹਾਡਾ ਘਰ ਨਹੀਂ ਹੈ। ਤੁਹਾਡਾ ਬੈਲੈਂਸ ਇਹਦੇ ਵਿੱਚ ਅੱਲਾਹ ਤਾਲਾ ਦੇ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਚ ਤੁਹਾਡੇ ਵਾਲਿਦਾਂ ਦਾ ਤੁਹਾਡੇ ਸਿਰ ਤੇ ਹੋਣਾ, ਹਾਂਜੀ ਤੁਹਾਡੇ ਸਿਸਟਮ ਦੇ ਵਿੱਚ ਇਹ ਰਿਜ਼ਕ ਹੈ। ਤੁਹਾਡਾ ਦੋਸਤਾਂ ਦਾ ਤੁਹਾਡੇ ਨਾਲ ਮੁਖਲਸ ਹੋਣਾ, ਇਹ ਬਹੁਤ ਤੁਹਾਡਾ ਬੜੀ ਰਿਸ਼ਤੇਦਾਰਾਂ ਦਾ ਤੁਹਾਡੇ ਨਾਲ ਚੰਗਾ ਹੋਣਾ, ਹਾਂਜੀ ਹਾਂਜੀ ਠੀਕ ਆ। ਫਿਰ ਉਹਦੀ ਬਾਰਗਾਹ ਦੇ ਵਿੱਚ ਝੁਕਣ ਦਾ ਜਿਹੜੀ ਤੌਫੀਕ ਦੇਣਾ, ਇਹ ਸਾਰਾ ਕੁਝ ਜਿਹੜਾ ਵਾ ਇਹ ਨੇਮਤਾਂ ਚ ਮਾਲੋ ਦੌਲਤ ਚ ਆ ਜਾਂਦਾ। ਮਾਲੋ ਤੁਹਾਡੀ ਦੌਲਤ ਔਲਾਦ ਦਾ ਠੀਕ ਆ, ਅੱਛਾ ਤੁਹਾਡੀ ਔਲਾਦ, ਹਾਂਜੀ ਰਿਜ਼ਕ ਹੈ। ਬਿਲਕੁਲ, ਤੁਹਾਡਾ ਨੇਕ asset, ਹੋਣਾ। ਤੁਹਾਡਾ ਨਾਂ, ਹਾਂਜੀ ਇਹ ਵੀ ਮਾਲੋ ਦੌਲਤ। ਬਿਲਕੁਲ ਹਾਂਜੀ। ਅਗਰ ਤੁਸੀਂ ਬੜੇ ਪੈਸੇ ਕਮਾਉਂਦੇ ਅੱਲਾ ਹੋ, ਦੀ ਤੁਹਾਡੇ ਨਿਆਮਤ ਬੱਚੇ ਜਿਹੜੀ ਠੀਕ ਹੈ ਨੇ, ਕੀ ਕਰੋਗੇ ਤੁਸੀਂ ਕੁਛ ਕਮਾ ਵੀ ਕੇ? ਤੁਹਾਡੀ ਸੋਚ ਚੰਗੀ ਹੋਣਾ ਜਿਹੜਾ ਵਾ, ਇਹ ਇੱਕ ਖੁਦਾ ਦਾਤ ਸਲਾਹੀਅਤ ਅੱਲਾਹ ਤਾਲਾ ਦੀ ਤਰਫੋਂ। 100 ਗੱਲ ਦੀ ਠੀਕ ਆ ਕਿ ਨਹੀਂ? ਕਿ ਤੁਹਾਡਾ ਜਿਹੜਾ ਰਿਜ਼ਕ ਹੈ ਨਾ, ਰਿਜ਼ਕ ਕਿਨੂੰ ਅਸੀਂ ਹੁਣ ਤੋਂ ਹਾਂ ਹਾਂ ਦੌਲਤ ਨੂੰ ਸਮਝ ਲੈਣਾ। ਹਾਂ 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 ਹਰ ਉਹ ਚੀਜ਼ ਤੁਹਾਡੇ ਵਾਸਤੇ ਦੌਲਤ ਹੈ ਤੇ ਰਿਜ਼ਕ ਹੈ, ਜਿਹੜੀ ਅੱਲਾ ਦੀ ਨਿਆਮਤ ਹੈ ਤੁਹਾਡੇ ਬੇਸ਼ੱਕ। ਦੇਖੋ ਉਹ ਅੱਲਾ ਦੀ ਨਿਆਮਤ ਮਾਂ ਪਿਓ ਦੀ ਸ਼ਕਲ ਹੋ ਅਸੀਂ ਸਕਦੀ ਹੈ, ਬਿਲਕੁਲ ਅੱਛੀ ਸੋਚ ਹੋ ਮੁਸ਼ਾਹਦਾ ਸਕਦੀ ਹੈ। ਕਰਨੇ ਆ ਆਪਣਾ ਅੱਲਾ ਦੀ ਅਤਾ ਹੀ ਹੈ ਨਾ, ਇਹ ਰਿਜ਼ਕ ਹੈ ਤੁਹਾਡਾ। ਆਮ ਰੋਜ਼ਮਰਾ ਮਾਮਲਾਤ ਦੇ ਵਿੱਚ ਜਿਹੜੀ ਤੁਹਾਨੂੰ ਅਤਾ ਕੀਤੀ ਹੈ, ਅਸੀਂ ਮੁਸ਼ਾਹਦਾ ਕਰਨੇ ਆ। ਨਿਆਮਤ ਜਿਹੜੀ ਰੋਡ ਤੇ ਜਾਂਦਿਆਂ ਹੋਇਆ ਉਹ ਔਲਾਦ ਕਹਿ ਲਓ, ਕੋਈ ਐਕਸੀਡੈਂਟ ਹੋ ਗਿਆ, ਠੀਕ ਹੈ 100 ਬੰਦਾ ਰੋਡ ਤੋਂ ਗੁਜ਼ਰਿਆ ਨਾ, ਤੇ ਉਹਦੇ ਵਿੱਚੋਂ 90 ਗੁਜ਼ਰ ਜਾਣਗੇ, 10 ਰੁਕਣਗੇ। ਉਹ ਕਿਹੜੇ 10 ਰੁਕਣਗੇ? ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੈ ਉਹਦੇ ਨਾਲ, ਬਿਲਕੁਲ। ਉਹਨਾਂ ਦਾ ਉਹ ਕੋਈ ਡਾਕਟਰ ਵੀ ਨਹੀਂ ਹੈਗੇ। ਹਾਂ ਉਹਨਾਂ ਦੇ ਦਿਲ 'ਚ ਇੱਕ ਦਰਦ ਵਾ, ਇੱਕ ਇਨਸਾਨੀਅਤ ਹੈ ਕਿ ਯਾਰ ਹਾਂ, ਹੋ ਸਕਦਾ ਮੈਂ ਕਿਸੇ ਕੰਮ ਆ ਸਕਾਂ। ਹੁਣ ਉਹ ਜਿਹੜੇ 99 ਗੁਜ਼ਰ ਗਏ ਨੇ ਨਾ, ਮੁਮਕਿਨ ਆ ਉਹਨਾਂ ਦੇ ਵਿੱਚੋਂ ਕੋਈ ਡਾਕਟਰ ਵੀ ਹੋਣ, ਹਾਂਜੀ ਹਾਂ 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 ਉਹਨਾਂ 'ਚੋਂ ਮੁਮਕਿਨ ਆ ਬਾਦੀ ਤੇ ਉਹ ਲੈ ਗਏ ਕੁਝ ਨਾ, ਉਹ ਵੀ ਲੋਕ ਹੋਣਗੇ ਜਿਹੜੇ ਉਸ ਮੌਕੇ ਦੀ ਸਿਚੁਏਸ਼ਨ ਨੂੰ ਕੰਟਰੋਲ ਕਰ ਸਕਦੇ ਨੇ, ਹਾਂਜੀ ਲੇਕਿਨ ਉਹਨਾਂ ਨੂੰ ਉਹ ਸੋਚ, ਉਹ ਸੈਂਸ, ਉਹ ਨੇਕੀ ਦਾ ਮੌਕਾ ਅੱਲਾ ਨੇ ਨਹੀਂ ਦਿੱਤਾ ਹੈਗਾ। ਭਾਈ ਸਾਹਿਬ, ਠੀਕ ਹੈ। ਇਹ ਜਿਹੜਾ ਨਾ ਸਾਡਾ ਇਕੱਠਿਆਂ ਹੋਣਾ, ਹਾਂਜੀ ਇਹ ਜਿਹੜਾ ਇਕੱਠਿਆਂ ਹੋਣਾ, ਇਕੱਠਿਆਂ ਬਹਿਣਾ, ਜੀ ਇਹਦੇ ਵਿੱਚ ਸਾਡੇ ਬੜੇ ਫਾਇਦੇ ਨੇ। ਜੀ ਜਿੰਨੀਆਂ ਕੈਸ ਪਾਕਿਸਤਾਨ ਤੇ ਜਾਂ ਸਾਡੇ ਉੱਤੇ ਮਜਬੂਰੀਆਂ ਬਣੀਆਂ ਨੇ ਨਾ, ਜੀ ਯਕੀਨ ਕਰੋ ਕਿ ਅਸੀਂ ਇਕੱਠੇ ਨਾ ਬਈਏ ਜੀ ਤੇ ਅਸੀਂ ਪਾਗਲ ਹੋ ਜਾਈਏ, ਫੜ ਜਾਈਏ। ਜੀ ਸਹੀ ਕਿਹਾ ਅਸੀਂ ਪਾਗਲ ਹੋ ਜਾਈਏ। ਯਾਰ ਹੁਣੇ ਹੀ ਮੈਂ ਘਰੋਂ ਆਇਆ ਤੇ ਤੁਹਾਨੂੰ ਕੀ ਪਤਾ ਮੇਰੀ ਕੀ ਕੰਡੀਸ਼ਨ ਹੈ, ਮੈਨੂੰ ਕੀ ਪਤਾ ਤੁਹਾਡੀ ਕੀ ਕੰਡੀਸ਼ਨ। ਠੀਕ ਹੈ ਹੋ ਸਕਦਾ ਮੇਰੀ ਬੀਵੀ ਨੇ ਮੈਨੂੰ ਸੁਣਾ ਦਿੱਤਾ ਉਹ ਸਾਡੀ ਫਲਾਣੀ ਬੱਚੀ ਉਹ ਤੇ ਬੜੀ ਪਰੇਸ਼ਾਨ ਹੈ, ਉਹ ਤੇ ਆਪਣੇ ਘਰ ਫਲਾਣਾ ਮਿਲਦੇ ਨੇ ਨਾ ਇਹ ਪੈਗਾਮ। ਤੇ ਅਗਰ ਮੈਂ ਉਹਦੀਆਂ ਸੁਣ ਕੇ ਉੱਥੇ ਬੈਠ ਕੇ ਹੀ ਪਿਆ ਰਹਿੰਦਾ ਤੇ ਮੈਂ ਸ਼ਾਮ ਤੱਕ ਕੋਈ ਗੱਲ ਸੋਚਣੀ ਸੀ ਨਾ, ਬਿਲਕੁਲ ਤੇ ਸੋਚ ਕੇ ਮੈਂ ਪਾਗਲ ਹੀ ਹੋਣਾ ਸੀ ਨਾ। ਬਿਲਕੁਲ ਠੀਕ ਹੈ, ਇਹ ਵੇਖੋ ਅਗਰ ਅਸੀਂ ਹੁਣ ਆਹ ਸਾਰੇ ਇਕੱਠੇ ਬੈਠੇ ਆ ਤੇ ਸਾਡੇ ਜਿੰਨੀਆਂ ਵੀ ਘਰਾਂ ਦੀਆਂ ਕੋਈ ਮਜਬੂਰੀਆਂ ਸਾਡੇ ਉੱਤੇ ਨੇ, ਉਹ ਪਿੱਛੇ ਰਹਿ ਗਈਆਂ ਨੇ। ਪਿੱਛੇ ਰਹਿ ਗਈਆਂ। ਸਾਡੇ ਚਿਹਰੇ ਇੱਕ ਖੁਸ਼ ਹੋ ਗਏ ਨੇ, ਅਸੀਂ ਇੱਕ ਸੱਜਣ ਸਾਥੀ ਚੇਂਜ ਹੋ ਗਿਆ, ਟੌਪਿਕ ਚੇਂਜ ਹੋ ਗਿਆ। ਕੋਈ ਗੱਲ ਕਿਸ ਤਰ੍ਹਾਂ ਦੀ ਕਰਾਂਗੇ, ਕੋਈ ਕਿਸ ਤਰ੍ਹਾਂ ਦੀ ਕਰਾਂਗੇ। ਜਿਹੜਾ ਦੋਸਤ ਕੋਈ ਅੰਦਰੋਂ ਟੁੱਟਿਆ ਵੀ ਹੈ ਨਾ, ਪਰੇਸ਼ਾਨ ਵੀ ਹੈ, ਵਕਤੀ ਤੌਰ ਉਹਨੂੰ ਸਹਾਰਾ ਮਿਲ ਜਾਏਗਾ, ਵਕਤੀ ਤੌਰ ਉਹਨੂੰ ਸਹਾਰਾ ਜਿਹੜਾ ਉਹ ਮਿਲ ਜਾਏਗਾ। ਉਹ ਆਪਣੇ ਜੱਟ ਸਾਹਿਬ ਅੱਲਾ ਲਿਖੇ ਰਹਿਮਤ ਕਰੇ, ਡਾਕਟਰ ਸ਼ਫਾਕ ਅਹਿਮਦ ਸਾਹਿਬ ਜੀ ਜੀ ਉਹਨਾਂ ਦਾ ਇੱਕ ਭੱਟੀ ਸਾਹਿਬ ਮੈਂ ਪੜ੍ਹਿਆ, ਉਹਨਾਂ ਦਾ ਫਰਮਾਨ ਹੈ ਕਿ ਜਦੋਂ ਤੁਹਾਡੇ 'ਚ ਇਹ ਸੋਚ ਆ ਗਈ ਨਾ, ਯਾਨੀ ਕਿ ਤੁਸੀਂ ਮੇਰੇ ਨਾਲ ਮਹੀਨਾ 2 ਮਹੀਨੇ ਹੋ ਗਏ ਰਾਬਤਾ ਨਹੀਂ ਕੀਤਾ, ਤੇ ਜਦੋਂ ਮੈਨੂੰ ਸੋਚ ਆ ਗਈ ਨਾ ਕਿ ਯਾਰ ਉਹਨੇ ਨਹੀਂ ਕੀਤਾ ਤੇ ਮੈਂ ਕੱਲ ਹੀ ਕਰਾਂ, ਇੱਕ ਉਹਨੇ ਵੇਲਾ ਇੱਕ ਫਿਰ ਫਾਸਲੇ ਜਿਹੜੇ ਨੇ ਵੱਧ ਇੱਕ ਵੇਲਾ ਆਇਆ ਕਿ ਤੁਸੀਂ ਸਾਰੇ ਖੋ ਦਿਓਗੇ। ਹਾਂ, ਫਿਰ ਫਾਸਲੇ ਤੁਹਾਡੇ ਮਜ਼ੀਦ ਵੱਧ ਜਾਣਗੇ। ਉਹਨਾਂ ਨੇ ਕੀਤਾ ਤੇ ਮੈਂ ਕਰ ਲਵਾਂ ਤੁਹਾਡਾ ਰਾਬਤਾ। ਅੱਲਾਹ ਤਾਲਾ ਨੇ ਜਮਾਤ ਨਮਾਜ਼ ਪੜਨ ਨੂੰ ਕਿਉਂ ਬਿਲਕੁਲ, ਸਾਂਝਾ ਨਮਾਜ਼ ਦਾ ਸਵਾਬ ਦਿੱਤਾ? ਬਿਲਕੁਲ ਦੱਸੋ ਨਾ ਕੀ ਮਸਲਾ ਹੈ? ਕਾਠੀ ਹੋਣ ਸਾਰੇ ਇਕੱਠੇ ਹੀ ਹੋਣ। ਇਕੱਠਾ ਹੋਏ, ਯਾਨੀ ਇਮਾਮ ਮਾਲਕ ਸਨ, ਇਮਾਮ ਅਬੂ ਹਨੀਫਾ। ਉਹ ਇੱਕ ਵਕਤ ਐਸਾ ਹੋਇਆ ਕਿ ਇਮਾਮ ਮਾਲਕ ਨੇ ਅਬੂ ਹਨੀਫਾ ਨੂੰ ਯਾਦ ਨਹੀਂ, ਪਰ ਉਹਨਾਂ ਦੀ ਇੱਕ ਨਮਾਜ਼ ਜਿਹੜੀ ਹੈ ਨਾ ਉਹ ਜਮਾਤ ਤੋਂ ਰਹਿ ਗਈ, ਲੇਟ ਹੋ ਗਏ। ਆਪ ਨੇ ਨਮਾਜ਼ ਪੜ੍ਹੀ ਤੇ ਥੋੜੀ ਦੇਰ ਬਾਅਦ 4-5 ਬੰਦੇ ਘਰ ਆ ਗਏ। ਉਹਨਾਂ ਦਾ ਸਰਕਾਰ ਅੱਜ ਤੱਕ ਆਹਾਂ ਤੁਹਾਨੂੰ ਜਮਾਤ ਨੂੰ ਨਮਾਜ਼ ਛੱਡਦਿਆਂ ਨਹੀਂ ਵੇਖਿਆ, ਲੇਕਿਨ ਅੱਜ ਕੀ ਚੱਕਰ ਹੋਇਆ ਹੈ, ਕੀ ਵਜੂਹ ਹੈ, ਹੋਇਆ ਕੀ ਸੀ? ਉਹਨਾਂ ਦਾ ਬੇਟਾ ਫੌਤ ਹੋ ਗਿਆ। ਉਹਨਾਂ ਕਿਹਾ ਕਸਮ ਹੈ ਮੇਰਾ ਬੇਟਾ ਫੌਤ ਹੋ ਗਿਆ, ਉਹਦੀ ਵਜ੍ਹਾ ਤੋਂ ਮੇਰੀ ਨਮਾਜ਼ ਉਹ ਜਿਹੜੀ ਜਮਾਤ ਰਹਿ ਗਈ ਏ, ਲੇਕਿਨ ਮੈਨੂੰ ਬੇਟੇ ਦਾ ਦੁੱਖ ਨਹੀਂ, ਲੇਕਿਨ ਮੈਨੂੰ ਨਮਾਜ਼ ਦਾ। ਮੈਨੂੰ ਆਨਾ ਕਿ ਬੇਟੇ ਵਾਰੀ 5-10-100 ਬੰਦਾ ਆ ਜਾਂਦਾ, ਲੇਕਿਨ ਜਮਾਤ ਦਾ ਸਿਰਫ ਪੁੱਛਣ ਵਾਸਤੇ 4 ਬੰਦੇ ਆਏ, ਯਾਨੀ ਇੰਨੀ ਕੁ ਫਜ਼ੀਲਤ ਹੈ। ਅਮਜਦ ਸਾਹਿਬ ਇੱਕ ਰੀਸੈਂਟਲੀ ਵਾਕਿਆ ਹੈ, ਪਰ ਮੈਂ ਇੱਕ ਜਨਾਜ਼ਾ ਪੜ੍ਹਨਾ ਸੀ ਇਸਲਾਮਾਬਾਦ, ਅਸੀਂ ਜਨਾਜ਼ਾ ਪੜ੍ਹਨ ਗਏ
ਉਹ ਡੀਐਚ ਦਾ ਕਬਰਸਤਾਨ ਹੈ ਤੇ ਕਬਰਸਤਾਨ ਐਨਜੀ ਹੈ ਕਿ ਵੇਖਿਆ ਨਾ ਬੰਦੇ ਨੂੰ ਡਰ ਲੱਗ ਜਾਂਦਾ। ਅੱਛਾ ਖੌਫਨਾਕ। ਯਾਨੀ ਖੌਫਨਾਕ ਤੋਂ ਮੁਰਾਦ ਹੈ ਕਿ 10 15 14 ਕਬਰਾਂ ਇਕੱਠੀਆਂ ਤਿਆਰ ਨੇ। ਅੱਛਾ ਅੱਛਾ ਇੰਨਾ ਘਰਾਸ਼ੇ ਕੋਈ ਲਹਿਦ ਵਿੱਚ ਰੱਖ ਰਿਹਾ ਹੈ, ਕੋਈ ਤਦਫੀਨ ਕਰ ਰਿਹਾ ਹੈ, ਕੋਈ ਸਲੇਟਾਂ ਰੱਖ ਰਿਹਾ ਹੈ। ਪਛਾਣਿਆ ਹੀ ਹੋਇਆ ਯਾਨੀ। ਯਾਨੀ ਕਿੰਨੀ ਕੁ ਮਾਰੋ ਮਾਰ ਨਫਸਾ ਨਫਸੀ ਦਾ ਆਲਮ ਹੈ। ਹਰ ਇੱਕ ਕਬਰ ਸੀ, ਉਹਦਾ ਜਨਾਜ਼ਾ ਪੜਿਆ, ਬਜ਼ੁਰਗ ਸਨ ਕਾਫੀ, ਤੇ ਉਹਦੇ ਨਾਲ ਨਾ ਥੋੜੇ ਜਿਹੇ ਬੰਦੇ ਹਨ। ਇਹ ਰਮਜ਼ਾਨ ਤੋਂ ਪਹਿਲਾਂ ਦੀ ਗੱਲ ਹੈ। ਇਹ ਆਖਿਆ ਸਾਰੇ ਕੀ ਚੱਕਰ ਹੈ, ਕਿਉਂ ਇਹਦੇ ਨਾਲ ਬੰਦੇ ਕਿਉਂ ਥੋੜੇ ਨੇ? ਉਹ ਬੰਦਾ ਆਖ ਲਾਂਗਾ ਯਾਰ ਮੈਂ ਜੇ ਤੁਹਾਨੂੰ ਗੱਲ ਦੱਸੀ ਨਾ ਤੁਹਾਡਾ ਰਾਤੀ ਸੋਣਾ ਨਹੀਂ ਯਾਰ, ਤਾਂ ਵੀ ਤੁਹਾਨੂੰ ਤਜੱਸਸ ਹੋ ਗਿਆ ਹੁਣ ਤੁਹਾਡੇ ਕੋਲ ਪੁੱਛ ਕੇ ਜਾਣਾ ਜਨਾਬ। ਬੰਦੇ ਵੀ ਬੈਠਾ ਕਿ ਵੈਲ ਐਜੂਕੇਟਡ ਐਂਡ ਸੂਟਡ ਬੁੱਢਾ ਪੁੱਛਿਆ ਕਹਿੰਦਾ ਇਹ ਬੰਦਾ ਜਿਹੜਾ ਹੈ ਨਾ ਪੀਏ ਦਾ ਮੁਲਾਜ਼ਮ ਸੀ ਔਰ ਮੈਂ ਵੀ ਇਹਦਾ ਬੈਜਟ ਆ ਔਰ ਇਹਦੀ ਫੈਮਿਲੀ ਦੇ ਕਮੋ ਪੇਸ਼ 14 ਤੋਂ 15 ਬੰਦੇ ਪਾਇਲਟ ਨੇ ਡਿਫਰੈਂਟ ਕੰਪਨੀਆਂ। ਕੋਈ ਯਾਨੀ ਇਹਨਾਂ ਦੀ ਫੀਲਡ ਖਾਨਦਾਨੀ ਇਹਨਾਂ ਦੀ ਫੀਲਡ ਹੀ ਖਾਨਦਾਨੀ ਹੈ। ਐਵੀਏਸ਼ਨ ਦੀ ਹੈਗੀ। ਇਹਦੇ 3 ਬੇਟੇ ਨੇ ਤੇ 2 ਬੇਟੇ ਤੇ ਉਹਨਾਂ ਦੀਆਂ ਬੇਟੀਆਂ ਦੇ ਜਿਹੜੇ ਦਮਾਦ ਨੇ ਉਹ ਵੀ ਪਾਇਲਟ ਨੇ ਜ਼ਾਹਿਰ ਜਿਸ ਤਰ੍ਹਾਂ ਦੇ ਔਰ ਉਹਨੇ ਇਹਨਾਂ ਦੀਆਂ 2-3 ਬਹੂ ਨੇ ਤੇ ਉਹ ਵੀ ਪਾਇਲਟ ਨੇ। ਯਾਨੀ ਇਸ ਘਰ ਦੇ 6 ਤੋਂ 7 ਪਾਇਲਟ ਨੇ। ਤੇ ਗੱਲ ਐ ਵੇ ਕਿ ਇਹ ਅਚਾਨਕ ਇਹਦੀ ਫਲੈਟ ਸੀ, ਕੈਨੇਡਾ ਤੋਂ ਵਾਪਸ ਆਇਆ, ਅਚਾਨਕ ਨੂੰ ਹਾਰਟ ਅਟੈਕ ਹੋ ਗਿਆ ਤੇ ਫੌਤ ਹੋ ਗਿਆ। ਦੋਵਾਂ ਬੇਟੀਆਂ ਚੋਂ ਵੀ ਕੋਈ ਨਹੀਂ, ਅੱਛਾ 3 ਬੇਟਿਆਂ ਚੋਂ ਵੀ ਕੋਈ ਨਹੀਂ ਪਹੁੰਚ ਸਕਿਆ, ਕੋਈ ਬੰਦਾ ਨਹੀਂ ਆਇਆ। ਤੇ ਜਿਹੜਾ ਭਤੀਜਾ ਸੀ ਨਾ, ਭਤੀਜਾ ਉਹ ਵੀ ਪਾਇਲਟ ਸੀ ਤੇ ਉਹ ਜਿਹੜਾ ਗੌਰਕਰਨ ਸੀ, ਉਹਨੇ ਕਹਿੰਦਾ ਯਾਰ ਮਿੱਟੀ ਜਲਦੀ ਪਾਈ, ਮੇਰੀ ਫਲੈਟ ਉੱਡਣ ਵਾਲੀ ਹੈ। ਜਿਹੜਾ ਇੱਕ ਆਇਆ ਉਹ ਵੀ ਜਲਦੀ ਉਹ ਵੀ ਜਲਦੀ ਉਹ ਵੀ ਜੀ। ਉਹਨੇ ਜਲਦੀ। ਸਰ ਸਾਡੇ ਸਾਹਮਣੇ ਪੈਸੇ ਦਿੱਤੇ ਨੇ, 2-3 ਬੋਤਲਾਂ ਉਹਨੇ ਮਿੱਟੀ ਪਾਈ ਹੈ ਤੇ ਨੈਸਲੇ ਦੇ ਪਾਣੀ ਨਾਲ ਉਹਨੇ ਹੱਥ ਧੋਤਾ ਹੈ, ਨਹੀਂ ਕੋਈ ਜਰਾਸੀਮ ਨਾ ਲੱਗ ਜਾਣ। ਯਾਰ ਵੇਖੋ ਨਾ, ਮੈਨੂੰ ਦੱਸੋ ਉਹਦੀ ਕਿੱਥੇ ਤਰੱਕੀ ਗਈ ਜੀ? ਹਾਏ ਹਾਏ ਕੀ ਕਰਕੇ ਦੱਸੋ? ਬਾਕੀ ਸਾਨੂੰ ਦੀਆਂ ਗੱਲਾਂ ਸੁਣ ਕੇ ਨਾ ਅਸੀਂ ਬੜਾ ਖੁਸ਼ ਸੀ ਸਾਨੂੰ ਆਪਣੀ ਫੈਮਿਲੀ ਤੇ ਬੜਾ ਖੁਸ਼ ਸੀ ਨਾ। ਮਾਨ ਮਾਨ ਸੀ ਨਾ ਉਹ ਰਹੀ ਫਿਰ ਹਵਾਵਾਂ ਜੀ ਉੜੀ ਰਹੀ ਆ ਤੇ ਦਫਨ ਨੇ ਕੀਤਾ। ਗੱਲ ਬਸ ਇਹੋ ਹੀ ਜੀ ਕਿ ਚਾਚੇ ਹੋਣਾ ਦੇ ਨਾਲ ਅੱਜ ਸਾਡੇ ਹੋਰ ਵੀ ਬੜੇ ਸਾਰੇ ਦੋਸਤ ਇਕੱਠੇ ਹੋਏ ਨੇ ਜੀ। ਮਾਸ਼ਾਅੱਲਾ ਆਪਣੇ ਆਪਣੇ ਉਹ ਤੁਹਾਡੀ ਸਾਹਿਬ ਅੱਜ ਦਾ ਲਾਓ ਜੀ। ਠੀਕ ਆ, ਉਹ ਗਿਆਨ ਵੰਡ ਰਹੇ ਨੇ ਤੇ ਹੁਣ ਆਪਣੇ ਵੇਖਣ ਵਾਲਿਆਂ ਕੋਲੋਂ ਜਿਹੜਾ ਨਾ ਉਹ ਇਜਾਜ਼ਤ ਚਾਹਾਂਗੇ ਤੇ ਫਿਰ ਦੁਬਾਰਾ ਜਨਾਬ ਪੇਸ਼ ਹੁੰਦੇ ਆ ਠੀਕ ਹੈ ਬੜੀ ਇੱਕ ਨਵੇਂ ਮੌਜੂ ਤੇ ਉਹ ਮੌਜੂ ਮੈਂ ਸੋਚ ਲਿਆ ਤੇ ਉਹ ਹੁਣ ਮੈਂ ਵੀ ਤੇ ਚਾਚੇ ਹੋਣੀ ਵੀ ਤੇ ਸਾਡੇ ਦੋਸਤ ਵੀ ਜ਼ਰਾ ਮਿਲ ਕੇ ਉਹ ਜੱਟ ਸਾਹਿਬ ਕੋਲੋਂ ਸੁਣਾਂਗੇ। ਦੁਨੀਆ ਜਿਸ ਕੋਨੇ ਤੇ ਵੀ ਰਹੋ, ਹੱਸਦੇ ਰਹੋ ਵਸਦੇ ਰਹੋ। ਆਪਣੇ ਵੀਰ ਅਫਜ਼ਲ ਭੱਟੀ, ਜ਼ੁਲਫਕਾਰ ਜੱਟ ਸਾਹਿਬ ਤੇ ਚਾਚੇ ਤੁਸੀਂ ਕਦੀ ਉਂਝ ਇੱਥੇ ਆ ਜਾਓ ਨਾ। ਇਜਾਜ਼ਤ ਦਿਓ, ਰੱਬ ਰੱਖਾ।